ਅਗਲੀ ਖਬਰ ਦੇ ਵੱਲ ਵਧੀਏ, ਉਹ ਵੀ ਇੱਕ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਜਿਹਦੇ ਨਾਲ ਜੁੜੀ ਹਰ ਰੋਜ਼ ਆਪਾਂ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਹੀ ਹਾਂ, ਨਸ਼ੇ ਦੀ ਸਮੱਸਿਆ ਦੀ। ਅੰਮ੍ਰਿਤਸਰ ਦਾ ਮਕਬੂਲਪੁਰਾ ਕਹਿੰਦੇ ਬਣ ਗਿਆ ਚਿੱਟੇ ਦਾ ਅੱਡਾ, ਪਰ ਨਸ਼ੇੜੀ ਹੀ ਇੱਥੇ ਸੇਲਜ਼ਮੈਨ ਨੇ। ਪ੍ਰਵੀਨ ਜੀ, ਭਾਰਤ ਦਾ ਇੱਕ ਨਾਮੀ ਅਦਾਰਾ ਏ ਮੀਡੀਆ ਦਾ, ਭਾਸਕਰ ਅਦਾਰਾ। ਜੀ ਜੀ ਜੀ। ਭਾਸਕਰ ਅਦਾਰੇ ਦੀ ਇੱਕ ਟੀਮ 1 ਮਹੀਨਾ ਅੰਮ੍ਰਿਤਸਰ ਦੇ ਮਕਬੂਲਪੁਰੇ ਦੇ ਵਿੱਚ ਤੈਨਾਤ ਰਹੀ। ਠੀਕ ਹੈ। 1 ਮਹੀਨਾ ਲਾਇਆ ਉਹਨਾਂ ਦੀ ਟੀਮ ਨੇ ਪੂਰਾ। ਤੇ ਉਸ 1 ਮਹੀਨੇ ਦੀ ਮਤਲਬ ਕਿ ਆਪਣੀ ਖੋਜ ਖਬਰ ਤੋਂ ਬਾਅਦ ਉਹਨਾਂ ਨੇ ਤੱਥ ਕੱਢ ਕੇ ਲਿਆਂਦਾ ਕਿ ਮਕਬੂਲਪੁਰਾ ਅੰਮ੍ਰਿਤਸਰ ਖੇਤਰ ਦਾ ਇਹ ਮਕਬੂਲਪੁਰੇ ਦੀਆਂ ਗਲੀਆਂ ਚਿੱਟੇ ਦੀ, ਡਰੱਗ ਦੀ, ਨਸ਼ੇ ਦੀ ਮਤਲਬ ਪਰਚੂਨ ਮੰਡੀ ਹੈ। ਪਰਚੂਨ ਮੰਡੀ ਜੀ, ਨਸ਼ੇ ਦਾ ਅੱਡਾ ਬਣ ਗਿਆ ਕਹਿੰਦੇ ਮਕਬੂਲਪੁਰਾ। ਉਹ ਕਹਿੰਦੇ ਕਿ ਇੱਥੋਂ ਕਮਾਲ ਤੁਸੀਂ ਦੇਖੋ ਕਿ ਇਹਦੀਆਂ ਗਲੀਆਂ ਦੇ ਵਿੱਚ ਨਸ਼ਾ ਵਿਕਦਾ। ਜੀ ਜੀ। ਤੇ ਹਰ ਗਲੀ ਦੇ ਵਿੱਚ 2 ਤੋਂ ਲੈ ਕੇ 4 ਬੰਦੇ ਸਪਲਾਈ ਦਾ ਧੰਦਾ ਕਰਦੇ ਆ। ਪਰ ਇਹਨਾਂ ਚ ਨਾ ਤਾਂ ਖਰੀਦਦਾਰ ਵੜ ਸਕਦਾ ਇਹਨਾਂ ਗਲੀਆਂ ਚ, ਠੀਕ ਹੈ, ਨਾ ਹੀ ਪੁਲਿਸ ਵੜ ਸਕਦੀ ਹੈ। ਪੁਲਿਸ ਆਉਂਦੀ ਆ ਉੱਥੋਂ ਦੇ ਮਕਬੂਲਪੁਰਾ ਦੇ ਵਾਸੀ ਜਿਹੜੇ ਸੰਤਾਪ ਹੰਢਾ ਰਹੇ ਨੇ ਕਿ ਸਾਡੇ ਹਰ ਦਰ ਦੇ ਉੱਤੇ ਇਹ ਮੱਥੇ ਤੇ ਲਿਖਿਆ ਗਿਆ ਕਿ ਭਾਈ ਅਸਾਂ ਚਿੱਟਾ ਵੇਚਣ ਵਾਲੇ ਮਹੱਲੇ ਚ ਰਹਿੰਦੇ ਤੇ ਸਾਡੇ ਰਿਸ਼ਤੇਦਾਰ ਵੀ ਆਉਣੋਂ ਜਾਣੋਂ ਕਤਰਾਉਣ ਲੱਗੇ, ਤੇ ਅਸੀਂ ਜੇ ਕਿਤੇ ਜਾਂਦੇ ਆ ਤਾਂ ਅਸੀਂ ਸਮਝਦੇ ਜਿਵੇਂ ਅਸੀਂ ਵੀ ਚਿੱਟਾ ਹੀ ਵੇਚਦੇ ਹੋਈਏ ਜੀ। ਸੋ ਹਾਲਤ ਇਹ ਹੋ ਗਈ, ਉਹ ਕਹਿੰਦੇ ਕਿ ਇੱਥੇ ਮਤਲਬ ਕਿ ਰਹਿਣਾ ਦੁਸ਼ਵਾਰ ਹੋ ਗਿਆ। ਰਾਤ ਨੂੰ 2 ਵਜੇ ਤੱਕ ਗਲੀਆਂ 'ਚ ਚਿੱਟਾ ਖਰੀਦਣ ਵਾਲੇ ਗਲੀ ਦੇ ਬਾਹਰ ਖੜੇ ਹੁੰਦੇ ਨੇ ਤੇ ਉਹਨਾਂ ਨੂੰ ਗਲੀ ਦੇ ਮੋੜ ਤੇ ਹੋਮ ਡਿਲੀਵਰੀ ਮਿਲਦੀ ਆ ਜੀ। ਪਹਿਲੂ ਬੜਾ ਕਮਾਲ ਜਿਹੜਾ ਸਾਹਮਣੇ ਆ ਰਿਹਾ, ਬਹੁਤ ਕਮਾਲ ਦਾ ਤਰੀਕਾ ਅਪਣਾਇਆ ਸਪਲਾਈ ਕਰਨ ਵਾਲਿਆਂ ਨੇ, ਚਿੱਟਾ ਵੇਚਣ ਵਾਲਿਆਂ। ਪ੍ਰਵੀਨ ਜੀ, ਉਹਨਾਂ ਨੇ ਜਿਹੜੇ ਨਸ਼ੇ ਦੇ ਆਦੀ ਨੇ, ਹਾਂਜੀ, ਪਰ ਉਹਨਾਂ ਕੋਲ ਕਰਨ ਧਰਨ ਨੂੰ ਕੁਛ ਨਹੀਂ, ਪੈਸਾ ਧੇਲਾ ਹੈ ਨਹੀਂ ਜੀ। ਉਹਨਾਂ ਨੂੰ ਪੱਕੀ ਝਾਤ ਤੇ ਲਾ ਰਿਹਾ ਕਿ ਦਿਹਾੜੀ ਪੂਰੀ ਕਰਨ ਤੋਂ ਬਾਅਦ ਸ਼ਾਮ ਨੂੰ ਤੁਹਾਨੂੰ ਨਸ਼ਾ ਮਿਲੂਗਾ ਜੀ। ਸਵੇਰੇ ਪਹਿਲੀ ਡੋਜ਼, ਸ਼ਾਮ ਨੂੰ ਦੂਜੀ ਡੋਜ਼, ਤੇ ਇਹ 2 ਡੋਜ਼ ਦੇ ਵਿਚਾਲੇ ਤੁਸੀਂ ਦਿਨ ਭਰ ਕੰਮ ਕਰਨਾ। ਕੰਮ ਕੀ ਕਰਨਾ ਕਿ ਉਸ ਗਲੀ ਦੇ ਦਰ ਤੇ ਤੁਸੀਂ ਖੜਨਾ, ਪੈਸੇ ਤੁਸੀਂ ਲੈਣੇ, ਚਿੱਟਾ ਤੁਸੀਂ ਫੜਾਉਣਾ। ਠੀਕ ਹੈ। ਉਹਨਾਂ ਜਿਹੜੇ ਹਰੇਕ ਗਲੀ 'ਚ 2 ਜਾਂ 3 ਬੰਦੇ ਧੰਦਾ ਕਰਦੇ ਨੇ, ਉਹਨਾਂ ਤੋਂ ਇੱਕ ਨੇ ਚਿੱਟਾ ਲਿਆ ਕੇ ਗਲੀ ਦੇ ਮੋੜ ਵਾਲੇ ਬੰਦੇ ਤੱਕ ਪਹੁੰਚਾਉਣਾ, ਗਾਂ ਉਹਨੇ ਦੇਣਾ। ਜੇ ਰੱਬ ਨਾ ਕਰੇ ਫੜ ਵੀ ਲਵੇ ਪੁਲਿਸ, ਤਾਂ ਉਹਨਾਂ ਨਸ਼ਾ ਕਰਨ ਵਾਲਿਆਂ ਕੋਲੋਂ ਹੀ ਸੇਲਜ਼ਮੈਨ ਬਣਾ ਕੇ ਬਕਵਾਉਣ ਵਾਲੇ ਉਹੀ ਨਸ਼ਾ ਕਰਨ ਵਾਲੇ ਫਸਣਗੇ, ਵੇਚਣ ਵਾਲਾ ਨਹੀਂ ਫਸਦਾ। ਵੇਚਣ ਵਾਲਾ ਨਹੀਂ ਫਸਦਾ, ਬਿਲਕੁਲ। ਬੜਾ ਤਰੀਕਾ। ਆ ਲੋ, ਇਸ ਇਲਾਕੇ ਦੇ ਵਿੱਚ ਇਹ ਟੀਮ ਕਹਿੰਦੀ ਅਸੀਂ ਮਹੀਨੇ ਤੋਂ ਵਿਚਰ ਰਹੇ ਸੀ ਜੀ। ਸਾਨੂੰ ਕੁਝ ਦਿਨ 2 ਮੁੰਡੇ ਉੱਥੇ ਇੱਕ ਗਲੀ ਦੇ ਵਿੱਚ ਲਗਾਤਾਰ ਮਿਲਦੇ, ਤੇ ਏਦਾਂ ਹੀ ਹੋਰ ਗਲੀਆਂ 'ਚ ਵੀ ਪੱਕੇ ਹੀ ਚਿਹਰੇ ਮਿਲਣ ਲੱਗੇ ਰੋਜ਼। ਤੇ ਫਿਰ ਹੌਲੀ ਹੌਲੀ ਲੋਕਾਂ ਨੇ ਮਤਲਬ ਜਦੋਂ ਭਰੋਸਾ ਬਣ ਜਾਂਦਾ, ਫਿਰ ਲੋਕ ਹੌਲੀ ਹੌਲੀ ਦੱਸਣਾ ਸ਼ੁਰੂ ਕਰਦੇ ਆ ਨਾ ਗੱਲਾਂ। ਫਿਰ ਲੋਕਾਂ ਤੋਂ ਪਤਾ ਲੱਗਣੀਆਂ ਸ਼ੁਰੂ ਹੋਈਆਂ ਕਿ ਭਾਈ ਇਹ ਤਾਂ ਸੇਲਜ਼ਮੈਨ ਨੇ, ਨਸ਼ੇੜੀ ਵੀ ਇਹੀ ਨੇ, ਸੇਲਜ਼ਮੈਨ ਵੀ ਇਹੀ ਨੇ। ਤੇ ਰਾਤ ਨੂੰ 2 ਵਜੇ ਤੱਕ ਚਿੱਟਾ ਲੈਣ ਕੱਲੇ ਬੰਦੇ, ਜਵਾਕ ਜਾਂ ਮੁੰਡੇ ਹੀ ਨਹੀਂ, ਕੁੜੀਆਂ ਵੀ ਆਉਂਦੀਆਂ। ਤੇ ਉਹਨਾਂ ਚੋਂ ਕੁਝ ਕੁੜੀਆਂ ਉਹ ਨੇ ਜਿਹੜੀਆਂ ਅੰਮ੍ਰਿਤਸਰ ਦੇ ਅੱਡਿਆਂ ਦੇ ਨੇੜੇ ਹੋਟਲਾਂ 'ਚ, ਉਹ ਨਿਆਣੇ ਫਿਰ ਇੱਥੋਂ ਆਪਣੀ ਪੂਰਤੀ ਕਰਕੇ ਦੂਏ ਪਾਸੇ ਪੁੱਠੇ ਕੰਮਾਂ 'ਚ ਜਾਂਦੇ। ਸੋ ਚਾਹੇ ਮਕਬੂਲਪੁਰਾ ਖੇਤਰ ਹੋਵੇ, ਚਾਹੇ ਮਾਲ ਮੰਡੀ ਫਲੈਟ ਹੋਵੇ, ਕਹਿੰਦੇ ਚਾਹੇ ਅੰਮ੍ਰਿਤਸਰ ਦਾ GTV ਕਲੋਨੀ ਹੋਵੇ, ਚਾਹੇ ਬੇਲਾ ਮੰਡੀ ਹੋਵੇ, ਹੋਰ ਸਾਰੇ ਖੇਤਰ ਹੁਣ ਉਹ ਸਾਰੇ ਨਸ਼ਿਆਂ ਦੇ ਅੱਡੇ ਬਣਦੇ ਜਾ ਰਹੇ ਨੇ। ਖਾਸ ਕਰਕੇ ਮਕਬੂਲਪੁਰੇ ਦੇ ਵਿੱਚ ਚਿੱਟਾ, ਨਸ਼ੀਲਾ ਪਾਊਡਰ, ਉਹਦੀਆਂ ਥੈਲੀਆਂ ਜਾਂ ਕੁਝ ਹੋਰ ਪੂਰੀਆਂ ਪਰਚੂਨ ਦੀਆਂ ਮੰਡੀਆਂ ਵਾਂਗ ਵਿਕਦੀਆਂ। ਤੇ 13 ਗਲੀਆਂ ਨੇ ਜੀ ਜਿਹੜੀਆਂ ਨਾਮਜ਼ਦ ਕੀਤੀਆਂ ਗਈਆਂ ਕਿ 13 ਗਲੀਆਂ 'ਚ ਹਰ ਗਲੀ 'ਚ 2 ਤੋਂ 4 ਬੰਦੇ ਇਹ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ। ਤੇ ਖਰੀਦਣ ਦਾ ਤਰੀਕਾ ਆਪਾਂ ਗੱਲ ਕਰਕੇ ਹਟਿਆ, ਕੀ ਤਰੀਕਾ? ਉਹ ਕਹਿੰਦੇ ਇਹਨਾਂ ਗਲੀਆਂ 'ਚ ਫਿਰਦਿਆਂ ਹੋਏ ਜਦੋਂ 1 ਮਹੀਨੇ ਸਾਨੂੰ ਚਿਹਰੇ ਪਛਾਣੇ ਜਾਣ ਲੱਗੇ, ਤਾਂ ਇੱਕ ਮਹੱਲੇ 'ਚ ਕੁਝ ਦਿਨਾਂ ਬਾਅਦ ਇੱਕੋ ਚਿਹਰਾ ਦਿਖਦਾ ਸੀ, ਦੂਆ ਦਿਖਣੋਂ ਹਟ ਗਿਆ। ਜਿਵੇਂ ਹਰ ਗਲੀ ਦੇ 2-3 ਸੇਲਜ਼ਮੈਨ ਸੀ ਜਿਹੜੇ ਨਸ਼ੇੜੀ ਨਾ, ਤੇ ਕਹਿੰਦੇ ਸੀ ਪਤਾ ਕੀਤਾ ਤੇ ਉਹ ਕਹਿੰਦੇ ਜੀ ਇਹ ਚਾਚੇ ਤਾਏ ਦੇ ਮੁੰਡੇ ਸੀ, ਇਹਨਾਂ 'ਚੋਂ ਇੱਕ ਮਰ ਗਿਆ ਜੀ ਹੁਣ ਨਸ਼ੇ ਕਰਕੇ। ਓ ਅੱਛਾ। ਮਤਲਬ 1 ਮਹੀਨੇ 'ਚ ਸਾਨੂੰ ਉਹਨਾਂ 'ਚੋਂ ਵੀ ਇੱਕ ਬੰਦਾ ਚੜ੍ਹਦਾ ਦਿਖਿਆ। ਮਤਲਬ ਇਹ ਵੀ ਕੰਮ ਹੁੰਦਾ ਹੋਊਗਾ ਨਾ, ਤੇ ਬਦਲ ਕੇ ਫਿਰ ਨਵੇਂ ਆਉਂਦੇ ਹੋਣਗੇ। ਤੁਸੀਂ ਇਹ ਦੇਖੋ ਕਿ ਜਿਹੜੀਆਂ 13 ਗਲੀਆਂ ਮਕਬੂਲਪੁਰੇ ਦੀਆਂ ਪਰਚੂਨ ਦੀ ਮੰਡੀ ਵਾਂਗ ਬਦਨਾਮ ਨੇ, ਉਹਦੇ ਆਲੇ ਦੁਆਲੇ ਕੀ ਆ ਜੀ?
75 ਕਦਮ ਗਿਣਿਆ ਕਹਿੰਦੇ ਇਸ ਟੀਮ ਨੇ। ਠੀਕ ਹੈ। 75 ਕਦਮ ਦੂਰ ਨਾਰਕੋਟਿਕਸ ਦਾ ਦਫ਼ਤਰ ਹੈ ਜੀ, ਸਟੇਟ ਨਾਰਕੋਟਿਕਸ ਦਾ। ਇਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਕਹਿੰਦੇ ਇੰਟੈਲੀਜੈਂਸ ਸਟੇਟ ਆਪਰੇਸ਼ਨਲ ਸੈੱਲ ਦਾ ਦਫ਼ਤਰ ਹੈ ਜੀ। ਜੀ ਜੀ। ਤੇ ਫਿਰ ਵੀ ਖੁੱਲ੍ਹੇਆਮ ਨਸ਼ਾ ਵਿਕਦਾ। ਦੂਏ ਪਾਸੇ ਮਕਬੂਲਪੁਰੇ ਦੇ ਵਾਸੀਆਂ ਨੇ ਜੋ ਗੱਲ ਦੱਸੀ, ਉਹ ਕਹਿੰਦੇ ਜੀ ਮਤਲਬ ਰਾਤੀ 2-2 ਵਜੇ ਤੱਕ ਮੁੰਡੇ ਤੇ ਕੁੜੀਆਂ ਇਹਨਾਂ ਗਲੀਆਂ ਦੇ ਮੋੜਾਂ ਤੇ ਆ ਕੇ ਆ ਨਸ਼ੇੜੀ ਸਪਲਾਈਆਂ ਤੋਂ ਮਾਲ ਲੈ ਕੇ ਜਾਂਦੇ ਨੇ, ਸਾਡਾ ਰਹਿਣਾ ਦੁਸ਼ਵਾਰ ਹੋ ਗਿਆ। ਉਹ ਕਹਿੰਦੇ ਜੀ ਮਤਲਬ ਕਈ ਵਾਰ ਤਾਂ ਮਤਲਬ ਸਵੇਰ ਵੀ ਨਹੀਂ ਚੜ੍ਹਨ ਦਿੰਦੇ। ਤੜਕੇ 3 ਵਜੇ ਜਦੋਂ ਅਸੀਂ ਗੁਰੂ ਘਰਾਂ ਕਨੀ ਨੂੰ ਜਾਣਾ ਹੁੰਦਾ, ਅਸੀਂ ਆਪਣੇ ਆਪਣੇ ਮੰਦਿਰ ਮਸਜਿਦ ਕਿਤੇ ਜਾਣਾ ਹੁੰਦਾ, ਤਾਂ ਵੀ ਇਹ ਲੋਕ ਚਿੱਟਾ ਲੈਣ ਲਈ ਖੜੇ ਹੁੰਦੇ ਸਵੇਰੇ 2 ਤੋਂ 3 ਵਜੇ। ਫਿਰ ਉਹ ਕਹਿੰਦੇ 5 ਸਾਲ ਤੋਂ ਇਸ ਖੇਤਰ 'ਚ ਚਿੱਟੇ ਨੇ ਜ਼ੋਰ ਫੜਿਆ। ਪਹਿਲਾਂ ਮਾੜਾ ਮੋਟਾ ਸ਼ਰਾਬ ਦਾ ਧੰਦਾ ਚੱਲਦਾ ਸੀ, ਫਿਰ ਚਿੱਟੇ ਦਾ ਗੜ ਬਣ ਗਿਆ ਇਹ ਖੇਤਰ। ਫਿਰ ਉਹ ਕਹਿੰਦੇ ਜੀ ਕਿ ਪੁਲਿਸ ਇੱਥੇ ਆਉਂਦੀ ਜ਼ਰੂਰ ਆ, ਪਰ ਕਿਸੇ 13 ਗਲੀਆਂ ਜਿਹੜੀਆਂ ਵਿਕਦਾ ਉਹਨਾਂ ਦੇ ਅੰਦਰ ਨਹੀਂ ਜਾਂਦੀ। ਇੱਥੋਂ ਲੱਗ ਸੋ ਇਸ ਲਈ ਇਹ ਸਾਰੇ ਵਰਤਾਰੇ ਨੇ ਸਵਾਲ ਖੜਾ ਕਰ ਦਿੱਤਾ ਕਿ ਭਾਈ ਮਕਬੂਲਪੁਰੇ ਵਰਗੀਆਂ ਗਲੀਆਂ ਕੀ ਪੰਜਾਬ ਪੂਰਾ ਬਣ ਗਿਆ ਜੀ। ਸਾਰੇ ਪੰਜਾਬ 'ਚ ਇਹੀ ਵਰਤਾਰਾ। ਨਿੱਤ ਦਿਨ ਸਾਨੂੰ ਹੁਣ ਆਪਣੀ ਖਬਰਾਂ 'ਚ ਪਿਛਲੇ 15-20 ਦਿਨਾਂ ਤੋਂ ਮੈਨੂੰ ਲੱਗਦਾ ਕੋਈ ਦਿਨ ਸਾਡਾ ਵਾਂਝਾ ਜਾ ਰਿਹਾ, ਸਾਨੂੰ ਨਸ਼ੇ ਤੇ ਖਬਰ ਨਹੀਂ ਕਰਨੀ ਪੈ ਰਹੀ। ਹਾਂਜੀ ਹਾਂਜੀ ਬਿਲਕੁਲ। ਤੇ ਇਹ ਖਬਰਾਂ ਤੋਂ ਬਿਨਾਂ ਜਿਹੜੀਆਂ ਜਾਨਾਂ ਨਿੱਤ ਦਿਨ ਜਾਂਦੀਆਂ, ਕਈ ਵਾਰ ਉਹ ਅਸੀਂ ਨਹੀਂ ਖਬਰ 'ਚ ਲੈਂਦੇ। ਇਸ ਲਈ ਇਹ ਤੋਂ ਭਿਆਨਕ ਸਰਕਾਰ ਇੱਥੇ ਲਾ ਲਵੇ, ਇਸ ਪਾ ਉਸ ਪਾ ਜਿਹੜਾ ਲਾਉਣਾ, ਇੱਥੇ ਲਾ ਲੈਣ ਆਪਣੇ ਜਿਹੜੇ ਕਾਨੂੰਨ ਲਾਉਣੇ ਨੇ, ਇੱਥੇ ਕਹਿ ਦੇਣ ਪੁਲਿਸ ਮੁਲਾਜ਼ਮਾਂ ਨੂੰ ਵੀ ਕਹਿ ਦਿਓ, MLA ਨੂੰ ਵੀ ਕਹਿ ਦਿਓ, SSPਆਂ ਨੂੰ ਵੀ ਕਹਿ ਦਿਓ ਕਿ ਤੁਹਾਡੀ ਛੁੱਟੀ ਆ ਭਾਈ ਜੇ ਕੱਲ ਤੋਂ ਨਾ ਵਿਕਿਆ। ਉਹਨਾਂ ਨੂੰ ਕਿਉਂ ਨਹੀਂ ਧਮਕੀ ਦਿੱਤੀ ਜਾਂਦੀ? ਇਹੀ ਧਮਕੀ ਕਿ ਜੇ ਤੁਹਾਡੇ ਹਲਕੇ 'ਚ ਕੋਈ ਵੀ ਗੱਲ ਆਈ ਨਸ਼ੇ ਦੀ ਤਾਂ ਤੁਹਾਡੀ ਪੱਕੀ ਛੁੱਟੀ ਆ, ਚਾਹੇ MLA ਹੋਵੇ, ਚਾਹੇ SSP ਹੋਵੇ, ਚਾਹੇ ਥਾਣੇਦਾਰ ਹੋਵੇ, ਕਿ ਤੁਹਾਡੀ ਕਲਮ ਅਸੀਂ ਖੋਵਾਂਗੇ। ਫਿਰ ਖੋਵ ਨਾ ਕਲਮ ਉਹਨਾਂ ਦੀ ਜੀ। ਤੋ ਇਸ ਲਈ ਇਹਦੇ ਉੱਤੇ ਇੱਛਾ ਸ਼ਕਤੀ ਦੀ ਲੋੜ ਆ, ਔਰ ਇੱਛਾ ਸ਼ਕਤੀ ਮੇਲਾ ਦਾ ਨਾ ਪ੍ਰਸ਼ਾਸਨ ਕੋਲ ਆ ਨਾ ਸਰਕਾਰ ਕੋਲ ਆ। ਉਹਦੇ ਨਾਲ ਵੀ ਵੱਡੀ ਗੱਲ ਜ਼ਮੀਰ ਦੀ ਆ, ਔਰ ਜ਼ਮੀਰ ਮੇਲਾ ਦਾ ਸਾਡੇ ਸਿਆਸਤਦਾਨਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਵਾ ਦਿੱਤੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ।